अस्सलाम वालेकुम सत श्री अकाल जी। उम्मीद करना कि सारे ठीक हो दे। अच्छा जी, माशाल्लाह साडे एक भाई ने बड़े प्यारे रज़ा मैसम भाई ने जी ब्रेशिया तो इन्हां दियां 3 गलतियां होईयां ने और इन्हां अपनी थ्योरी पास कीती जी। तुहानूं बहुत बहुत मुबारक होवे। माशाल्लाह बड़ी मेहनत कीती इन्हां दी। ते बाकी जी जेह्ड़े स्टूडेंट तैयारी कर रहे ने उन्हां वास्ते कि अगर तुहाड़ियां गलतियां नहीं कट रहियां ते आर्गूमेंट ही करो जिन्ने कर सकदे हो। वैसे ते पूरे कोर्स दे आर्गूमेंट ही करने चाहिदे न, बार बार रिपीट करदे रवो। अगर टाइम थोड़ा हुंदा तुहाडे कोल जॉब दी वजह तो या किसी होर वजह तो ते फिर तुसीं कम अज़ कम उन्हां चैप्टरां दे आर्गूमेंट ज़रूर करो जिहदे तो तुहाडी गलती होंदी है। ठीक है, वो चैप्टर कर लो या जेह्ड़े पेज कह लो, जेह्ड़े पेज तो गलती होंदी है ओहदे आर्गूमेंट ही ज़रूर करो। और कोशिश करया करो जदों आर्गूमेंट ही करदे हो उस पेज तो अग्गे नहीं जाना जितनी देर एक पेज तो जीरो गलती नहीं हो जाती। ठीक है जी। ते चलो जी, बाकी सवाल वेख लैन्ने आं। Il rumore prodotto dai veicoli a motore, ਕਹਿੰਦਾ ਜਿਹੜਾ ਸ਼ੋਰ ਇੰਜਨ ਵਾਲੀਆਂ ਗੱਡੀਆਂ ਕਰਦੀਆਂ ਨੇ si può diminuire, ਕਹਿੰਦਾ ਇਹ ਸ਼ੋਰ ਤੁਸੀਂ ਘਟਾ ਸਕਦੇ ਹੋ। con una guida corretta ਸਹੀ ਡਰਾਈਵਿੰਗ ਦੇ ਨਾਲ ਕਿ eviti brusche frenate, ਜੇ ਤੁਸੀਂ ਬਚਦੇ ਹੋ ਇੱਕੋਦਮ ਬ੍ਰੇਕ ਲਾਣੇ ਤੋਂ ਉਹ forti accelerazioni ਤੇ ਜ਼ਿਆਦਾ ਰੇਸ ਦੇਣ ਤੋਂ। ਵੇਖੋ ਜੀ, ਜੇ ਤੁਸੀਂ ਫਜ਼ੂਲ ਇੱਕੋਦਮ ਰੇਸ ਨਹੀਂ ਦਿੰਦੇ, ਬ੍ਰੇਕਾਂ ਨਹੀਂ ਮਾਰਦੇ ਤੇ ਇਹ ਵੀ ਇੱਕ ਤਰੀਕਾ ਵੇ ਜਿਹੜੀ ਇਹਦੀ ਸ਼ੋਰ ਘਟਾਣੇ ਦਾ। ਠੀਕ ਹੈ ਜੀ। ਅੱਛਾ ਜੀ, ਇੱਥੇ ਇੱਕ ਤੇ ਬਰੁਸਕੇ ਆਏ ਹੈ sempre vero zero falso है। ठीक है। दूसरा attraversamento pedonale आ गई है। In presenza del segnale raffigurato è ਨਿਸ਼ਾਨ ਦਿਖਾਇਆ ਗਿਆ ਦੀ ਮੌਜੂਦਗੀ ਵਿੱਚ non si deve effettuare la sosta, ਕਹਿੰਦਾ ਸੋਸਤਾ ਨਹੀਂ ਕਰਨਾ, ਉਹ fermata ਤੇ fermata ਵੀ ਨਹੀਂ ਕਰਨਾ। sopra le strisce pedonali, ਪੈਦਲ ਵਾਲੀਆਂ ਲਾਈਨਾਂ ਦੇ ਉੱਤੇ। ਵੇਰੋ ਜੀ, ਜਿਹੜੀਆਂ ਜ਼ੈਬਰਾ ਕ੍ਰਾਸਿੰਗ ਵਾਲੀਆਂ ਲਾਈਨਾਂ ਹੁੰਦੀਆਂ ਨੇ ਇਹਦੇ ਉੱਤੇ ਸੋਸਤਾ ਔਰ fermata ਕਰਨਾ ਮਨਾ ਹੁੰਦਾ ਹੈ। तीसरा जी दिवेतो दी फिरमाता आ गया, फिरमाते की पाबंदी है। और ये चीज़ अपने ज़हन रखनी है कि जिथे फिरमाते की पाबंदी होवे उत्थे सोचता भी मना ही होता है। ठीक है, जिथे सोचता मना होवे उत्थे फिरमाता कर सकते हो, लेकिन जिथे फिरमाता मना होवे उत्थे सोचता भी मना होता है। ठीक है जी। Il segnale raffigurato è निशान दिखाया गया vieta मना करता है ला temporanea sospensione della marcia del veicolo, ਜਿਹੜਾ ਤੁਸੀਂ ਗੱਡੀ ਨੂੰ ਆਰਜ਼ੀ ਤੌਰ ਤੇ ਚੱਲਣੇ ਤੋਂ ਰੋਕ ਦਿਓ, ਮਤਲਬ ਥੋੜੀ ਦੇਰ ਕਹਿ ਲਓ ਸੌਖੇ ਲਫ਼ਜ਼ਾਂ 'ਚ, ਕਹਿੰਦਾ ਇਸ ਚੀਜ਼ ਤੋਂ ਮਨਾ ਕਰਦਾ ਹੈ। ਵੇਰੋ ਜੀ, ਅੱਛਾ ਜੀ ਨਾ ਫਾਲਸੋ ਕੀਤੇ ਲੇਕਿਨ ਵੇਰੋ ਹੈ। 4 ਨੰਬਰ ਦੀ ਤਸਵੀਰ ਵੇਖ ਕੇ ਸਮਝ ਲੱਗ ਜਾਂਦੀ ਹੈ ਵੀ ਕਿਹੜੇ ਕੁਰਸੀਏ ਦੇ ਵਿੱਚੋਂ ਤੁਸੀਂ ਕਿੱਧਰ ਕਿੱਧਰ ਜਾ ਸਕਦੇ ਹੋ। ਤਸਵੀਰ ਇੱਥੇ ਸਹੀ ਨਜ਼ਰ ਨਹੀਂ ਪਿਆਉਂਦੀ, ਲੇਕਿਨ ਵੈਸੇ ਜਦੋਂ ਤੁਸੀਂ ਪੜ੍ਹੋਗੇ ਤੁਹਾਨੂੰ ਸਹੀ ਨਜ਼ਰ ਆਵੇਗੀ। ਉਹ in presenza della segnaletica, ਕਹਿੰਦਾ ਇਸ ਨਿਸ਼ਾਨ ਦੀ ਮੌਜੂਦਗੀ ਵਿੱਚ in figura ਜਿਹੜਾ ਤਸਵੀਰ ਦੇ ਵਿੱਚ la corsia A, ਜਿਹੜਾ ਇਹ ਕੁਰਸੀਆ ਵੇ ਇਹ unica, ਕਹਿੰਦਾ ਇਹ ਕੁਰਸੀਆ ਜਿਹੜਾ unica ਇਕੱਲੇ ਹੀ ਹੈ ਕਿ consente di svoltare a sinistra, ਜਿਹੜਾ ਖੱਬੇ ਮੋੜਨੇ ਦੀ ਇਜਾਜ਼ਤ ਦਿੰਦਾ ਹੈ। ਅੱਛਾ ਜੀ, ਹੁਣ ਇੱਥੋਂ ਸਹੀ ਨਜ਼ਰ ਤੇ ਨਹੀਂ ਆ ਰਿਹਾ, ਲੇਕਿਨ ਦੋ ਕੁਰਸੀਏ ਨਜ਼ਰ ਪਏ ਆਉਂਦੇ ਨੇ ਜਿਹੜੇ ਖੱਬੇ ਮੋੜਨੇ ਦੀ ਇਜਾਜ਼ਤ ਦਿੰਦੇ ਨੇ ਪਏ। ਇੱਕ ਪਹਿਲਾ ਖੱਬਾ ਕੁਰਸੀਆ ਵੀ ਸੈਂਟਰ ਵਾਲੇ ਵਿੱਚੋਂ ਵੀ ਖੱਬੇ ਮੋੜ ਸਕਦੇ ਹੋ। ਇਹਦਾ ਮਤਲਬ ਇਹ ਇਕੱਲਾ ਕੁਰਸੀਆ ਨਹੀਂ ਜਿਹਦੇ ਵਿੱਚ ਤੁਸੀਂ ਖੱਬੇ ਮੋੜ ਸਕਦੇ ਹੋ, ਨਾਲ ਦੂਸਰਾ ਵੀ ਹੈ। ਇਸ ਦਾ ਧਿਆਨ ਰੱਖਣਾ, ਕਾਫੀ ਸਟੂਡੈਂਟ ਇੱਥੋਂ ਵੀ ਕਨਫਿਊਜ਼ ਹੋ ਜਾਂਦੇ ਨੇ। 5 ਨੰਬਰ ਜੀ, ਇਸ ਨਿਸ਼ਾਨ ਦਾ ਕੀ ਮਤਲਬ ਹੈ? ਵਿੱਚ ਚੜਾਈ ਵਾਲੀ ਸੜਕ ਹੈ, ਅਗਰ ਤੁਹਾਡੇ ਅੱਗੇ ਕੋਈ ਟਰੱਕ ਜਾ ਰਿਹਾ ਹੈ ਜਾਂ ਕੋਈ ਗੱਡੀ ਸਮਾਨ ਲੈ ਕੇ ਜਾ ਰਹੀ ਹੈ ਤੇ ਉਸ ਤੋਂ ਪਿੱਛਾ ਰਹਿਣਾ, ਕਿਉਂਕਿ ਚੜਾਈ ਦੀ ਵਜ੍ਹਾ ਤੋਂ ਸਮਾਨ ਪਿੱਛਾ ਡਿੱਗ ਵੀ ਸਕਦਾ ਹੈ। Il pannello integrativo raffigurato, ਤੁਹਾਡੀ ਪਨੇਲੋ ਦਿਖਾਈ ਗਈ ਹੈ si trova, ਕਹਿੰਦਾ ਮਿਲੇ ਦੀ nei pontili di imbarco delle navi traghetto, ਜਿੱਥੇ ਬੋਰਡਿੰਗ ਵਗੈਰਾ ਹੁੰਦੀ ਹੈ, ਮਤਲਬ ਸੌਖਾ ਕਹਿ ਲਓ ਜਿੱਥੇ ਕਸ਼ਤੀਆਂ ਜਾਂ ਬਹਿਰੀ ਜਹਾਜ਼ ਦੇ ਵਿੱਚ ਬਵੀਦਾ ਫਾਲਸੋ। 6 ਨੰਬਰ quando si vuole cambiare corsia, ਕਹਿੰਦਾ ਜਦੋਂ ਕੁਰਸੀਆ ਚੇਂਜ ਕਰਨਾ ਚਾਹੁੰਦੇ ਹੋ bisogna controllare, ਕਹਿੰਦਾ ਚੈੱਕ ਕਰੋ ਕਿ la corsia da impegnare, ਵੀ ਉਹ ਕੁਰਸੀਆ ਜਿੱਥੇ ਤੁਸੀਂ ਜਾਣਾ ਹੈ sia libera davanti, ਵੀ ਉਹ ਅੱਗੋਂ ਖਾਲੀ ਹੈ per un tratto sufficiente, ਉਹਦਾ ਕਾਫੀ ਹਿੱਸਾ। ਵੇਰੋ ਜੀ, ਜਿਹੜੇ ਕੁਰਸੀਏ ਤੇ ਜਾਣਾ ਹੈ ਉਸ ਕੁਰਸੀਆ ਨੂੰ ਪਹਿਲਾਂ ਚੈੱਕ ਕਰ ਲੈਣਾ ਵੀ ਕੁਰਸੀਆ ਖਾਲੀ ਹੋਣਾ ਚਾਹੀਦਾ, ਅੱਗੋਂ ਵੀ ਤੇ ਪਿੱਛੋਂ ਵੀ, ਮਤਲਬ ਕੋਈ ਗੱਡੀ ਨਾ ਆਉਂਦੀ ਜਾਂਦੀ ਪਈ ਹੋਵੇ। 7 ਨੰਬਰ la sosta ma non la fermata è vietata, ਕਹਿੰਦਾ ਸੋਸਤਾ ਹੈ ਵੇ ਲੇਕਿਨ ਫਿਰਮਾਤਾ ਮਨਾ ਕੋਈ ਨਹੀਂ sugli attraversamenti pedonali, zebra crossing ਵਾਲੀਆਂ ਲਾਈਨਾਂ ਦੇ ਉੱਤੇ ਫਾਲਤੂ ਦੀ ਦੋਵੇਂ ਚੀਜ਼ਾਂ ਮਨਾ ਦੇ ਉੱਤੇ ਹੀ ਅਸਾਂ ਪੜਿਆ। 8 ਨੰਬਰ è consentito il trasporto di bambini, ਕਹਿੰਦਾ ਬੱਚਿਆਂ ਨੂੰ ਲੈ ਕੇ ਜਾਣੇ ਦੀ ਇਜਾਜ਼ਤ ਹੈ senza che siano assicurati a sistemi di ritenuta, ਬਿਨਾਂ ਸੀਟ ਤੋਂ, ਜਿਹੜੀ ਉਹ ਬੱਚਿਆਂ ਵਾਲੀ ਸਪੈਸ਼ਲ ਸੀਟ ਹੁੰਦੀ, ਕਹਿੰਦਾ ਉਹ ਸੀਟ ਤੋਂ ਬਿਨਾਂ ਲੈ ਕੇ ਜਾਣ ਦੀ ਇਜਾਜ਼ਤ ਹੈ ਬੱਚਿਆਂ ਨੂੰ purché si circoli
alla velocità massima di 40 ਜੇ ਕਹਿੰਦਾ ਤੁਸੀਂ ਮੈਕਸਿਮਮ 40 ਦੀ ਸਪੀਡ ਤੇ ਚੱਲਦੇ ਹੋ ਤੇ ਫਿਰ ਕਹਿੰਦਾ ਬੱਚਿਆਂ ਨੂੰ ਉਸ ਸੀਟ ਤੋਂ ਬਿਨਾਂ ਲੈ ਕੇ ਜਾਣੇ ਦੀ ਇਜਾਜ਼ਤ ਤੇ ਫਾਲਸੋ ਜੀ। ਅੱਛਾ ਜੀ ਮੈਂ ਦੱਸ ਦੇਣਾ ਇਹ ਜਿਹੜਾ ਸਿਸਟੇਮੀ ਦੀ ritenuta ਹੈ ਨਾ ਇਹ ਜਿਹੜੀ ਬੱਚਿਆਂ ਵਾਲੀ ਸੀਟ ਹੁੰਦੀ ਹੈ ਉਹਨੂੰ ਆਖਦੇ ਨੇ ਠੀਕ ਹੈ। 9 ਨੰਬਰ scorrere un ferito dalla strada ਕਹਿੰਦਾ ਜਿਹੜਾ ਸੜਕ ਦੇ ਉੱਤੇ ਜ਼ਖਮੀ ਦੀ ਮਦਦ ਕਰਨਾ ਵੇ ਇਹ obbligatorio ਕਹਿੰਦਾ ਇਹ ਲਾਜ਼ਮੀ ਹੈ ਜ਼ਰੂਰੀ ਹੈ solo per i medici e personale sanitario ਕਹਿੰਦਾ ਸਿਰਫ ਡਾਕਟਰਾਂ ਵਾਸਤੇ ਜਾਂ ਜਿਹੜੇ ਮਤਲਬ ਕੰਪਾਊਂਡਰ ਵਗੈਰਾ ਹੁੰਦੇ ਨੇ ਨਰਸਾਂ ਹੁੰਦੀਆਂ ਨੇ ਕਹਿੰਦਾ ਇਹਨਾਂ ਵਾਸਤੇ ਸਿਰਫ ਜ਼ਰੂਰੀ ਹੈ ਆਮ ਬੰਦੇ ਵਾਸਤੇ ਜ਼ਰੂਰੀ ਕੋਈ ਨਹੀਂ ਉਹਦਾ ਮਤਲਬ ਇਹ ਵੇ ਫਾਲਸੋ per tutti obbligo ਹੈ ਜੀ। 10 ਨੰਬਰ intersezione a raso ਕਹਿੰਦਾ ਜਿਹੜਾ ਰਾਜ਼ੋ ਚੌਕ ਹੈ ਇਹ un incrocio ਇੱਕ ਚੌਕ ਹੈ fra una strada statale ਇੱਕ ਵੱਡੀ ਸੜਕ ਦੇ ਦਰਮਿਆਨ ਇਹ un passo carabile ਤੇ passo carabile ਦੇ ਦਰਮਿਆਨ ਫਾਲਸੋ ਚੌਕ ਦਾ ਪਾਸੋ ਕਾਰਾਬੀਲੇ ਦੇ ਨਾਲ ਕੋਈ ਤਲਕ ਨਹੀਂ। 11 ਨੰਬਰ ਜੀ ਨਿਸ਼ਾਨ ਦਾ ਕੀ ਮਤਲਬ ਹੈ ਤੁਸੀਂ ਖੱਬੀ ਸਾਈਡ ਤੋਂ ਪਸਾਰੇ ਕਰਨਾ ਹੈ ਗੁਜ਼ਰਨਾ ਹੈ ਇਹ ਧਿਆਨ ਰੱਖਣਾ ਹੈ ਸਵੋਲਤਾਰੇ ਨਹੀਂ ਪਸਾਰੇ ਵੇ। il segnale raffigurato ਹੈ ਨਿਸ਼ਾਨ ਦਿਖਾਇਆ ਗਿਆ obbliga i conducenti ਡਰਾਈਵਰਾਂ ਤੇ ਲਾਗੂ ਕਰਦਾ ਹੈ ਆ ਪਸਾਰੇ a sinistra di un salvagente ਕਿ salvagente ਦੇ ਖੱਬੇ ਤੋਂ ਪਸਾਰੇ ਕਰਨਾ ਜੇ ਗੁਜ਼ਰਨਾ ਜੇ ਫੇਰ। 12 ਨੰਬਰ Gli addetti ai servizi di polizia stradale ਕਹਿੰਦਾ ਜਿਹੜੇ ਪੁਲਿਸੀਆ stradale ਦੇ ਮੁਲਾਜ਼ਮ ਨੇ vengono riconosciuti ਇਹਨਾਂ ਦੀ ਪਹਿਚਾਣ ਹੁੰਦੀ ਇਹਨਾਂ ਦਾ ਪਤਾ ਲੱਗਦਾ ਹੈ dalla paletta bianca e nera bianca ਤੇ nera paletta ਇਹਨਾਂ ਕੋਲ ਹੁੰਦਾ ਹੈ ਕਹਿੰਦਾ ਉਹ ਜਿਹੜਾ ਉਹਨਾਂ ਦੇ ਹੱਥ ਵਿੱਚ ਹੁੰਦਾ ਹੈ ਕਹਿੰਦਾ ਇਸ ਤੋਂ ਇਹਨਾਂ ਦੀ ਪਹਿਚਾਣ ਹੁੰਦੀ ਪਤਾ ਲੱਗਦਾ ਹੈ ਫਾਲਸੋ। 13 ਨੰਬਰ la velocità dei veicoli ਕਹਿੰਦਾ ਜਿਹੜੀ ਗੱਡੀਆਂ ਦੀ ਸਪੀਡ ਹੈ deve essere regolata in modo ਕਹਿੰਦਾ ਇਹਨੂੰ ਇਸ ਤਰੀਕੇ ਨਾਲ ਐਡਜਸਟ ਕਰਨਾ ਹੈ ਦਾ ਨੌਨ ਕਾਊਜ਼ਾਰੇ ਇੰਤਰਾਲਚੋ ਜਿਹੜੀ ਰੁਕਾਵਟ ਦੀ ਵਜ੍ਹਾ ਨਾ ਬਣੇ alla circolazione ਚੱਲਣੇ ਦੇ ਲਈ ਮਤਲਬ ਟ੍ਰੈਫਿਕ ਦੇ ਵਿੱਚ ਰੁਕਾਵਟ ਦੀ ਵਜ੍ਹਾ ਨਾ ਬਣੇ ਇਸ ਤਰੀਕੇ ਨਾਲ ਆਪਣੀ ਸਪੀਡ ਨੂੰ ਐਡਜਸਟ ਕਰਨਾ ਹੈ ਜਾਂ ਕੰਟਰੋਲ ਕਰਨਾ ਹੈ ਠੀਕ ਹੈ ਜੀ। ਫਿਰ 14 ਨੰਬਰ se in una strada a forte pendenza ਕਹਿੰਦਾ ਜੀ ਇੱਕ ਸੜਕ ਹੈ forte pendenza ਮਤਲਬ ਉੱਥੇ ਜ਼ਿਆਦਾ ਉਤਰਾਈ ਚੜਾਈ ਹੈ il passaggio tra veicoli ਤੇ ਜਿਹੜੀ ਗੱਡੀਆਂ ਦੇ ਦਰਮਿਆਨ ਕ੍ਰਾਸਿੰਗ ਹੈ non è facilmente possibile ਕਹਿੰਦਾ ਆਸਾਨੀ ਨਾਲ ਉਹ ਮੁਮਕਿਨ ਨਹੀਂ in genere spetta al conducente ਤੇ ਕਹਿੰਦਾ ਉਹ ਡਰਾਈਵਰ ਇੰਤਜ਼ਾਰ ਕਰੇਗਾ ਕਿ procede in discesa ਜਿਹੜਾ ਢਲਾਣ ਦੀ ਤਰਫ ਚੱਲ ਰਿਹਾ ਹੈ arrestarsi ਰੁਕੇਦਾ ਵੀ as eventualmente fa retromarcia ਤੇ ਅਗਰ ਜ਼ਰੂਰਤ ਪੈਂਦੀ ਹੈ ਤੇ retromarcia ਵੀ ਕਰੇਦਾ ਵੇਰੋ ਜੀ। ਅੱਛਾ ਜੀ ਨਾ ਫਾਲਸੋ ਕੀਤੇ ਹੈ ਲੇਕਿਨ ਵੇਰੋ ਮੈਂ ਸਮਝਾ ਦੇਣਾ ਕਿ ਮਸਲਨ ਇੱਕ ਢਲਾਣ ਵਾਲੀ ਸੜਕ ਉਤਰਾਈ ਚੜਾਈ ਹੈ ਦੋ ਗੱਡੀਆਂ ਦੇ ਦਰਮਿਆਨ ਕ੍ਰਾਸਿੰਗ ਕਰਨੀ ਮੁਸ਼ਕਿਲ ਹੈ ਮਤਲਬ ਰਸਤਾ ਤੰਗ ਹੈ ਤੇ ਕਿਹੜੀ ਗੱਡੀ ਔਰ ਦੋ ਗੱਡੀਆਂ ਆ ਗਈਆਂ ਕ੍ਰਾਸਿੰਗ ਮੁਸ਼ਕਿਲ ਹੈ ਕਿਸ ਗੱਡੀ ਹੱਕ ਦੇਣਾ ਪਹਿਲੀ ਚੀਜ਼ ਤੇ ਵੇਖਣਾ ਜਿਹਦੇ ਕੋਈ ਸਾਈਡ ਤੇ ਜਗ੍ਹਾ ਹੈ ਰੁਕਣੇ ਵਾਸਤੇ ਉਹ ਗੱਡੀ ਰੁਕੇ ਦੀ ਤੇ ਦੂਸਰੇ ਨੂੰ ਪਹਿਲ ਦੇਵੇ ਦੀ ਠੀਕ ਹੈ। ਅਗਰ ਕੋਈ ਨਹੀਂ ਸਾਈਡ ਤੇ ਜਗ੍ਹਾ ਰੁਕਣੇ ਵਾਸਤੇ ਫਿਰ ਕਿਹੜੀ ਗੱਡੀ ਤੇ ਓਬਲਿਕ ਹੋਏ ਜਿਹੜੀ ਉੱਤੋਂ ਥੱਲੇ ਨੂੰ ਆ ਰਹੀ ਹੈ ਦਿਸ਼ੇਜ਼ਾ ਦੀ ਤਰਫ ਉਸ ਗੱਡੀ ਤੇ ਓਬਲਿਕ ਹੋਏ ਕਿ ਉਹ ਸਾਈਡ ਤੇ ਹੋ ਕੇ ਦੂਸਰੀ ਗੱਡੀ ਨੂੰ ਪਹਿਲ ਦੇਵੇ। ਅਗਰ ਉਹਨੂੰ ਰੇਤਰੋ ਮਾਰਚਾ ਕਰਨਾ ਪੈਂਦਾ ਤਾਂ ਰੇਤਰੋ ਮਾਰਚਾ ਵੀ ਜਿਹੜੀ ਉੱਤੋਂ ਥੱਲੇ ਗੱਡੀ ਆ ਰਹੀ ਹੈ ਉਹ ਰੇਤਰੋ ਮਾਰਚਾ ਵੀ ਕਰੇ ਦੀ ਮਤਲਬ ਆਪਣੀ ਗੱਡੀ ਰਿਵਰਸ ਵੀ ਕਰੇ ਠੀਕ ਹੈ। 15 ਨੰਬਰ sulle autostrade ਦੇ ਉੱਤੇ e sulle strade extraeurbane principali ਦੇ ਉੱਤੇ se il traffico non è intenso ਅਗਰ ਕਹਿੰਦਾ ਟ੍ਰੈਫਿਕ ਦਾ ਰਸ਼ ਕੋਈ ਨਹੀਂ ਨਾ ਸੜਕਾਂ ਦੇ ਉੱਤੇ il conducente non ha obbligo ਫਿਰ ਕਹਿੰਦਾ ਡਰਾਈਵਰ ਤੇ ਲਾਗੂ ਕੋਈ ਨਹੀਂ ਹੁੰਦਾ di servirsi degli indicatori di direzione ਡਾਇਰੈਕਸ਼ਨ ਵਾਲੇ ਇਸ਼ਾਰਿਆਂ ਦਾ ਇਸਤੇਮਾਲ ਕਰਨਾ per segnalare il cambiamento di ਕੁਰਸੀਆ ਜਿਹੜਾ ਕੁਰਸੀਆ ਚੇਂਜ ਕਰਨਾ ਸੋ ਇਸ ਵਾਸਤੇ ਫਾਲਤੂ ਜੀ ਬੇਸ਼ੱਕ ਸੜਕ ਖਾਲੀ ਕਿਉਂ ਨਾ ਹੋਵੇ ਫਿਰ ਵੀ ਜਦੋਂ ਤੁਸੀਂ ਕੁਰਸੀਆ ਚੇਂਜ ਕਰਨਾ ਹੈ ਆਪਣੀ ਡਾਇਰੈਕਸ਼ਨ ਚੇਂਜ ਕਰਨੀ ਹੈ ਤੇ ਇਸ਼ਾਰੇ ਦਾ ਇਸਤੇਮਾਲ ਜਿਹੜਾ ਇਹ ਲਾਜ਼ਮੀ ਹੈ ਠੀਕ ਹੈ। ਲਓ ਜੀ ਅੱਜ ਦੀ ਵੀਡੀਓ ਤੇ ਖਤਮ ਹੁੰਦੀ ਇਨਸ਼ਾਅੱਲਾ।